ਲੋਕੀ ਮੰਗ ਮੰਗ ਆਪਣਾ ਬੋਲ ਬਣਾ ਕੇ ਬਹਿ ਗਏ, ਅਸੀਂ ਤਾਂ ਮਿੱਟੀ ਕਰ ਦਿੱਤਾ ਏ ਸੋਹਣਾ ਗਾਲ ਪੰਜਾਬੀ ਦਾ। ਵਾਕਈ ਇਹ ਗੱਲ ਸੱਚ ਹੈ, ਅਸੀਂ ਹੋਰਾਂ ਚੀਜ਼ਾਂ ਮਗਰ ਲੱਗ ਕੇ ਮਿੱਟੀ ਕਰ ਲਿਆ ਆਪਦਾ ਸੋਹਣਾ। ਤੇ ਹੁਣ ਤਾਂ ਪੰਜਾਬ ਦੇ ਵਿੱਚ ਰਿਵਾਜ ਹੀ ਬਣ ਗਿਆ ਕਿ ਬੱਚਾ ਜਾਂ ਤਾਂ ਅੰਗਰੇਜ਼ੀ ਬੋਲਦਾ ਤੇ ਜਾਂ ਹਿੰਦੀ ਬੋਲਦਾ, ਤੇ ਇਹਨਾਂ ਨੂੰ ਆਪਾਂ ਸਟੇਟਸ ਸਿੰਬਲ ਕਹਿੰਦੇ ਆ। ਤੇ ਪਰ ਇਹ ਸਟੇਟਸ ਸਿੰਬਲ ਨਹੀਂ ਹੈ। ਮਾਂ ਬੋਲੀ ਹੋਈ ਹੈ। ਮਾਂ ਬੋਲੀ ਸਾਡੀ ਜਿੱਥੇ ਪਛਾਣ ਆ, ਉੱਥੇ ਮਾਂ ਬੋਲੀ ਸਾਡੀ ਹੋਂਦ ਆ। ਬਹੁਤ ਬਹੁਤ ਧੰਨਵਾਦ ਵੱਡੇ ਬਾਈ ਨੀਟਾ ਮੱਛਕੇ ਜੀ। ਇੰਡੋ US ਹੈਰੀਟੇਜ ਫ੍ਰਿਜ਼ਨੋ ਦੇ ਨਿੱਘੇ ਸੱਦੇ ਤੇ ਪੰਜਾਬੀ ਕਲਚਰ ਸੈਂਟਰ ਦੇ ਇਸ ਵਿਹੜੇ ਦੇ ਵਿੱਚ ਪਹੁੰਚੇ ਜਿੰਨੇ ਵੀ ਸਾਡੇ ਕਵੀ ਸਾਹਿਬਾਨ ਨੇ, ਜਿੰਨੀਆਂ ਵੀ ਸਾਹਿਤਕ ਹਸਤੀਆਂ ਨੇ, ਜਿੰਨੇ ਵੀ ਮੇਰੇ ਵੀਰ ਦੂਰੋਂ ਨੇੜਿਓਂ ਵਾਟ ਕੱਢ ਕੇ ਪੈਦਲ ਚੱਲ ਕੇ ਸਾਰਾ ਕੁਛ ਕੰਮਕਾਰ ਧੰਦੇ ਛੱਡ ਕੇ ਤੁਸੀਂ ਇੱਥੇ ਪਹੁੰਚੇ ਹੋ, ਸਾਰਿਆਂ ਨੂੰ ਹੀ ਬਹੁਤ ਅਦਬ ਪਿਆਰ ਸਤਿ ਸ੍ਰੀ ਅਕਾਲ। ਸਾਰਿਆਂ ਦਾ ਹੀ ਇੱਥੇ ਪੰਜਾਬੀ ਰੇਡੀਓ USA ਤੇ ਪੰਜਾਬੀ ਕਲਚਰ ਸੈਂਟਰ ਤੁਹਾਡਾ ਸਾਰਿਆਂ ਦਾ ਹੀ ਇੱਥੇ ਜੀ ਆਇਆਂ ਕਰਦਾ। ਪੰਜਾਬੀ ਮਾਂ ਬੋਲੀ ਤੇ ਅੱਜ ਆਪਣਾ ਇਹ ਸੈਮੀਨਾਰ ਆ ਤੇ ਵਿਸ਼ੇਸ਼ ਜਿਹੜੀ ਇਕੱਤਰਤਾ ਉਹ ਪੰਜਾਬੀ ਮਾਂ ਬੋਲੀ ਦੇ ਬਾਰੇ ਆ, ਕਿਵੇਂ ਇਹਨੂੰ ਪ੍ਰਫੁੱਲਤ ਕੀਤਾ ਜਾਵੇ, ਕਿਵੇਂ ਇਹਨੂੰ ਆਪਾਂ ਅੱਗੇ ਲੈ ਕੇ ਜਾ ਸਕੀਏ। ਪਰ ਬੜੀ ਇੱਕ ਮੰਦਭਾਗੀ ਗੱਲ ਇਹ ਹੈ ਕਿ ਆਪਣੇ ਵਿੱਚੋਂ ਹੀ ਆਪਾਂ ਜਦੋਂ ਆਪਣੇ ਪਰਿਵਾਰਾਂ ਦੇ ਵਿੱਚੋਂ ਹੀ ਇਸ ਚੀਜ਼ ਦੀ ਸ਼ੁਰੂਆਤ ਘੱਟ ਹੁੰਦੀ ਹੈ। ਬਹੁਤ ਵਾਰ ਆਪਾਂ ਬੱਚੇ ਨੂੰ ਅੰਗਰੇਜ਼ੀ ਪਹਿਲਾਂ ਸਿਖਾਉਂਦੇ ਆ, ਤੇ ਹੁਣ ਤਾਂ ਪੰਜਾਬ ਦੇ ਵਿੱਚ ਰਿਵਾਜ ਹੀ ਬਣ ਗਿਆ ਕਿ ਬੱਚਾ ਜਾਂ ਤਾਂ ਅੰਗਰੇਜ਼ੀ ਬੋਲਦਾ ਤੇ ਜਾਂ ਹਿੰਦੀ ਬੋਲਦਾ, ਤੇ ਇਹਨਾਂ ਨੂੰ ਆਪਾਂ ਸਟੇਟਸ ਸਿੰਬਲ ਕਹਿੰਦੇ ਆ। ਤੇ ਪਰ ਇਹ ਸਟੇਟਸ ਸਿੰਬਲ ਨਹੀਂ ਹੈ। ਮਾਂ ਬੋਲੀ ਹੋਈ ਹੈ। ਮਾਂ ਬੋਲੀ ਸਾਡੀ ਜਿੱਥੇ ਪਛਾਣ ਆ, ਉੱਥੇ ਮਾਂ ਬੋਲੀ ਸਾਡੀ ਹੋਂਦ ਆ। ਜੇਕਰ ਅਸੀਂ ਹੋਂਦ ਤੋਂ ਭੱਜ ਗਏ, ਮੁਨਕਰ ਹੋ ਗਏ, ਬਾਗੀ ਹੋ ਗਏ, ਤਾਂ ਸਾਡੀ ਕਿਸੇ ਨੇ ਗਾਂਹ ਬਾਂਹ ਨਹੀਂ ਫੜਨੀ। ਭਾਸ਼ਾਵਾਂ ਬਹੁਤ ਨੇ, ਸਿੱਖਣੀਆਂ ਵੀ ਚਾਹੀਦੀਆਂ ਨੇ। ਤੇ ਇੰਡੋ US ਹੈਰੀਟੇਜ ਜਿਨ੍ਹਾਂ ਦਾ ਇਹ ਉਪਰਾਲਾ ਹੈ, ਸਾਰਿਆਂ ਦਾ ਹੀ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ, ਕਿਉਂਕਿ ਇਹ ਉਪਰਾਲੇ ਬਿਨਾਂ ਲਗਨ ਤੋਂ, ਬਿਨਾਂ ਮਿਹਨਤ ਤੋਂ, ਬਿਨਾਂ ਸਪਿਰਿਟ ਤੋਂ, ਬਿਨਾਂ ਜਿਵੇਂ ਆਪਾਂ ਕਹੀਏ ਭਾਵਨਾ ਤੋਂ, ਉਹਨਾਂ ਤੋਂ ਹੋ ਨਹੀਂ ਸਕਦੇ। ਤੇ ਅੱਜ ਇਹਦਾ ਜਿਹੜਾ ਮੇਨ ਆਪਣਾ ਮੁੱਖ ਮਕਸਦ ਆ, ਉਹਦੇ ਵਿੱਚ ਪੰਜਾਬੀ ਮਾਂ ਬੋਲੀ ਦੀ ਸਾਂਭ ਸੰਭਾਲ, ਵਿਚਾਰ ਚਰਚਾ ਤੇ ਕਵੀ ਦਰਬਾਰ ਹੈ। ਪੰਜਾਬੀ ਮਾਂ ਬੋਲੀ ਦੇ ਵਿੱਚ ਬਹੁਤ ਸਾਰੇ ਸਾਹਿਤਕ ਲੋਕ ਹੋਏ ਨੇ ਜਿਨ੍ਹਾਂ ਨੇ ਇਹਦੇ ਪਸਾਰ ਵਿਚਾਰ ਨੂੰ ਅੱਗੇ ਲਿਜਾਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਸਮੇਂ ਸਮੇਂ 'ਤੇ ਬਹੁਤ ਵੱਡੀਆਂ ਹਸਤੀਆਂ ਆਈਆਂ ਨੇ, ਪਰ ਬਾਬਾ ਨਜ਼ਮੀ ਜੀ ਪਾਕਿਸਤਾਨ ਦੇ ਇੱਕ ਸ਼ਾਇਰ ਹੋਏ ਨੇ। ਉਹਨਾਂ ਨੇ ਆਪਣੇ ਇੱਕ ਵੱਖਰੇ ਤਰੀਕੇ ਨਾਲ, ਜਿਹੜੇ ਲੋਕ ਪੰਜਾਬੀ ਤੋਂ ਬਾਗੀ ਨੇ, ਜਿਹੜੇ ਲੋਕ ਪੰਜਾਬੀ ਦੀ ਅਹਿਮੀਅਤ ਨੂੰ ਸਮਝਦੇ ਘੱਟ ਨੇ, ਉਹਨਾਂ ਖਾਤਰ 3-4 ਸਤਰਾਂ ਜਿਹੜੀਆਂ ਲਿਖੀਆਂ ਨੇ। ਮੈਨੂੰ ਪਤਾ ਹੈ ਸਮਾਂ ਬਹੁਤ ਕੀਮਤੀ ਹੈ, ਅਤੇ ਤੁਸੀਂ ਸਾਰੇ ਹੀ ਮੇਰੇ ਨਾਲੋਂ ਉਮਰਾਂ ਦੇ ਵਿੱਚ ਵੱਡੇ ਹੋ, ਕਿਰਦਾਰ ਦੇ ਵਿੱਚ ਵੱਡੇ ਹੋ, ਸਾਹਿਤ ਦੇ ਵਿੱਚ ਵੱਡੇ ਹੋ, ਅਤੇ ਤੁਹਾਨੂੰ ਸਾਰਿਆਂ ਨੂੰ ਸੁਣਨ ਦੀ ਮੇਰੇ 'ਚ ਵੀ ਬਹੁਤ ਵੱਡੀ ਇੱਛਾ, ਪ੍ਰਬਲ ਇੱਛਾ ਹੈ। ਅਤੇ ਉਹਨਾਂ ਦੀਆਂ ਜਿਹੜੀਆਂ 3-4 ਸਤਰਾਂ ਨੇ, ਉਹ ਮੈਂ ਜ਼ਰੂਰ ਤੁਹਾਡੇ ਸਾਹਮਣੇ ਜਿਹੜੀਆਂ ਉਹ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਸਾਂਝੀਆਂ ਕਰਨੀਆਂ ਚਾਹੁੰਦਾ, ਜੇ ਤੁਹਾਡੀ ਇਜਾਜ਼ਤ ਹੋਵੇ ਤਾਂ। ਜੀ ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। ਸੋ ਉਹ ਜਿਹੜੀ ਰਚਨਾ ਵਾ ਉਹ ਸ਼ੁਰੂਆਤ ਕਰਦੇ ਨੇ ਬਾਬਾ ਨਜ਼ਮੀ ਜੀ, ਮੈਂ ਇਕਬਾਲ ਪੰਜਾਬੀ ਦਾ। ਉਹਨਾਂ ਦੀ ਬੜੀ ਸ਼ਾਹਕਾਰ ਰਚਨਾ, ਅਤੇ ਮੇਰੇ ਖਿਆਲ ਜਿੰਨੇ ਵੀ ਤੁਸੀਂ ਸਾਹਿਤਕਾਰ ਆ ਸਾਰੇ ਉਸ ਤੋਂ ਰੂਬਰੂ ਹੀ ਹੋਣਗੇ। ਕਹਿੰਦੇ ਨੇ ਕਿ ਅੱਖਰਾਂ ਦੇ ਵਿੱਚ ਸਮੁੰਦਰ ਰੱਖਾਂ, ਮੈਂ ਇਕਬਾਲ ਪੰਜਾਬੀ ਦਾ, ਝੱਖੜਾਂ ਦੇ ਵਿੱਚ ਰੱਖ ਦਿੱਤਾ ਏ ਦੀਵਾ ਬਾਲ ਪੰਜਾਬੀ ਦਾ। ਲੋਕੀ ਮੰਗ ਮੰਗ ਆਪਣਾ ਬੋਲ ਬਣਾ ਕੇ ਬਹਿ ਗਏ, ਅਸੀਂ ਤਾਂ ਮਿੱਟੀ ਕਰ ਦਿੱਤਾ ਏ ਸੋਹਣਾ ਗਾਲ ਪੰਜਾਬੀ ਦਾ। ਵਾਕਈ ਇਹ ਗੱਲ ਸੱਚ ਹੈ, ਅਸੀਂ ਹੋਰਾਂ ਚੀਜ਼ਾਂ ਮਗਰ ਲੱਗ ਕੇ ਮਿੱਟੀ ਕਰ ਲਿਆ ਆਪਦਾ ਸੋਹਣਾ। ਜਿਹੜੇ ਆਖਣ ਵਿੱਚ ਪੰਜਾਬੀ ਵੁਸਤ ਨਹੀਂ, ਤਹਿਜ਼ੀਬ ਨਹੀਂ। ਕਈ ਲੋਕਾਂ ਨੂੰ ਲੱਗਦਾ ਨਾ ਕਿ ਜੇਕਰ ਪੰਜਾਬੀ ਬੋਲੇ ਤਾਂ ਯਾਰ ਪਤਾ ਨਹੀਂ ਕੀ ਹੋ ਜਾਊਗਾ। ਉਹ ਕਹਿੰਦੇ ਪੜ੍ਹ ਕੇ ਵੇਖਣ ਵਾਰਸ ਬੁੱਲਾ ਬਾਹੂ ਲਾਲ ਪੰਜਾਬੀ ਦਾ। ਜਿਨ੍ਹਾਂ ਨੂੰ ਇਹ ਲੱਗਦਾ ਕਿ ਪੰਜਾਬੀ ਦੇ ਵਿੱਚ ਵੁਸਤ ਨਹੀਂ, ਤਹਿਜ਼ੀਬ ਨਹੀਂ, ਉਹ ਬੁੱਲੇ ਸ਼ਾਹ ਨੂੰ ਪੜ੍ਹ ਕੇ ਜ਼ਰੂਰ ਵੇਖਣ। ਖਵਾਜਾ ਫਰੀਦਾ ਮੁਹੰਮਦ ਵਾਰਸ ਨਾਨਕ ਬੁੱਲਾ ਬਾਹੂ ਲਾਲ, ਇਹ ਪੰਜਾਬੀ ਉੱਚੇ ਸੁੱਚੇ ਸਰਦਾਰ ਪੰਜਾਬੀ ਨੇ। ਆਪਣੀ ਬੋਲੀ ਬੋਲਣ ਵੇਲੇ ਜਿਨ੍ਹਾਂ ਦਾ ਸਾਹ ਘੁੱਟਦਾ ਹੈ, ਬਾਬਾ ਨਜ਼ਮੀ ਦੇ ਫਤਵਾ, ਉਹ ਗੰਦਾਰ ਪੰਜਾਬੀ ਨੇ, ਉਹ ਗਦਾਰ ਪੰਜਾਬੀ ਨੇ। ਸੋ ਪੰਜਾਬੀ ਮਾਂ ਬੋਲੀ ਨੂੰ ਇਸ ਤਰ੍ਹਾਂ ਅੱਗੇ ਲਿਜਾਂਦੇ ਰਹਿਣਾ ਚਾਹੀਦਾ। ਆਪਣੇ ਸਾਰਿਆਂ ਦੇ ਮੋਢਿਆਂ ਉੱਤੇ ਭਾਰ ਆ। ਆਪਣੀ ਗੱਲਬਾਤ ਦੇ ਵਿੱਚ ਅੰਗਰੇਜ਼ੀ ਬੋਲੀ ਜਿਹੜੀ ਆ ਗਈ ਹੈ, ਇੱਥੋਂ ਦੇ ਸੱਭਿਆਚਾਰ ਦੇ ਮੁਤਾਬਕ ਸਾਡੀ ਲੋੜ ਵੀ ਹੈ, ਪਰ ਆਪਾਂ ਕੋਸ਼ਿਸ਼ ਕਰੀਏ ਕਿ ਜਿੰਨੇ ਸ਼ਬਦ ਪੰਜਾਬੀ ਦੇ, ਜਿੰਨੇ ਮਾਂ ਬੋਲੀ ਨਾਲ ਜੁੜਿਆ ਜਾਵੇ, ਉਨਾ ਹੀ ਬਹੁਤ ਚੰਗਾ। ਸੋ ਸਾਡੀ ਇੱਛਾ ਤੁਹਾਨੂੰ ਸਾਰਿਆਂ ਨੂੰ ਸੁਣਿਆ ਜਾਵੇ। ਤੁਸੀਂ ਬੜੇ ਦੂਰੋਂ ਚੱਲ ਕੇ ਆਏ ਹੋ, ਅਤੇ ਤੁਹਾਡੇ ਵਿਚਾਰ ਵੀ ਸਾਡੇ ਲਈ ਬੜੇ ਕੀਮਤੀ ਨੇ। ਇੱਕ ਵਾਰ ਮੁੜ ਤੋਂ ਮੈਂ ਪੰਜਾਬੀ ਕਲਚਰ ਸੈਂਟਰ ਅਤੇ ਨਾਲ ਪੰਜਾਬੀ ਰੇਡੀਓ USA ਨੂੰ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੀ ਆਖਦਾ ਅਤੇ ਵਧਾਈ ਦਿੰਦਾ। ਪੰਜਾਬੀ ਇੰਡੋ ਹੈਰੀਟੇਜ US ਜਿਹੜਾ ਫ੍ਰਿਜ਼ਨੋ ਹੈ, ਇਹਨਾਂ ਦੇ ਸਾਰੇ ਹੀ ਜਿੰਨੇ ਸੰਚਾਲਕ ਨੇ, ਜਿੰਨੇ ਵੀਰੇ ਦੇ ਨਾਲ ਜੁੜੇ ਹੋਏ ਨੇ, ਉਹ ਵਧਾਈ ਦੇ ਪਾਤਰ ਨੇ। ਅਤੇ ਇੰਸ਼ਾਅੱਲਾ ਇਸੇ ਤਰ੍ਹਾਂ ਹੀ ਇਹ ਇਸ ਤਰ੍ਹਾਂ ਦੇ ਹੰਭਲੇ ਮਾਰਦੇ ਰਹਿਣ ਅਤੇ ਆਪਾਂ ਇਕੱਠੇ ਹੁੰਦੇ ਰਹੀਏ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।